चीफ जस्टिस ਦਾ ਨਸਲਾ ਟਾਵਰ ਦੀ ਜ਼ਮੀਨ ਵੇਚ ਕੇ ਅਲਾਟੀਜ਼ ਨੂੰ ਮੁਆਵਜ਼ੇ ਦੀ ਅਦਾਇਗੀ ਦਾ ਹੁਕਮ। ਚੀਫ ਜਸਟਿਸ ਪਾਕਿਸਤਾਨ ਕਾਜ਼ੀ ਫਾਇਜ਼ੀ ਸਦੀ ਸਰਬਰਾਹੀ ਸੁਪਰੀਮ ਕੋਰਟ ਕਰਾਚੀ ਰਜਿਸਟਰੀ 'ਚ ਨਸਲਾ ਟਾਵਰ ਦੇ ਮੁਤਾਸਰੀਨ ਨੂੰ ਮੁਆਵਜ਼ਾ ਅਦਾਇਗੀ ਤੋਂ ਮੁਤਲਕ ਕੇਸ ਦੀ ਸਮਾਅਤ ਹੋਈ, ਜਿਹਦੇ 'ਚ ਮੁਤਾਸਰੀਨ ਦੇ ਵਕੀਲ ਨੇ ਦਲਾਇਲ ਦਿੰਦੇ ਹੋਏ ਕਿਹਾ ਹੈ ਕਿ ਨਸਲਾ ਟਾਵਰ ਦੇ ਬਿਲਡਰ ਦਾ ਇੰਤਕਾਲ ਹੋ ਚੁੱਕਾ ਤੇ ਤਾਹਾਲ ਮੁਆਵਜ਼ਾ ਨਹੀਂ ਮਿਲਾ। ਅਦਾਲਤ ਨੇ ਜਵਾਲੀ ਮੁਤਾਸਰੀਨ ਨੂੰ ਮੁਆਵਜ਼ਾ ਅਦਾਇਗੀ ਦਾ ਹੁਕਮ ਦਿੱਤਾ ਸੀ। ਇਹਦੇ ਤੇ ਅਦਾਲਤ ਨੇ ਕਿਹਾ ਹੈ ਕਿ ਨਸਲਾ ਟਾਵਰ ਦੇ ਮੁਤਾਸਰੀਨ ਮਲਕੀਅਤ ਦੇ ਦਸਤਾਵੇਜ਼ੀ ਸ਼ਵਾਹਿਦ ਦੇ ਨਾਲ ਆਫੀਸ਼ੀਅਲ ਅਸਾਈਨੀ ਨਾਲ ਰਾਬਤਾ ਕਰਨ। ਅਦਾਲਤ ਨੇ ਨਸਲਾ ਟਾਵਰ ਦੇ ਪਲਾਟ ਦੀ ਮਾਰਕੀਟ ਵੈਲਿਊ ਤੋਂ ਮੁਤਲਕ ਵੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਤੇ ਨਸਲਾ ਟਾਵਰ ਦੀ ਜ਼ਮੀਨ ਫਰੋਖਤ ਕਰਨ ਦਾ ਇਸ਼ਤਿਹਾਰ ਸ਼ਾਇਆ ਕਰਾਉਣ ਦਾ ਹੁਕਮ ਦਿੱਤਾ। ਅਦਾਲਤ ਨੇ ਨਸਲਾ ਟਾਵਰ ਦੀ ਜ਼ਮੀਨ ਵੇਚ ਕੇ ਅਲਾਟੀਜ਼ ਨੂੰ ਮੁਆਵਜ਼ਾ ਅਦਾ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਹੈ ਕਿ ਨਿਲਾਮੀ 'ਚ ਆਉਣ ਵਾਲੀ ਬੋਲੀ ਦੀ ਵੀ ਰਿਪੋਰਟ ਅਦਾਲਤ 'ਚ ਪੇਸ਼ ਕੀਤੀ ਜਾਏ। ਇਸਲਾਮਾਬਾਦ ਵਿੱਚ ਰੋਟੀ ਦੀ ਕੀਮਤ 'ਚ ਕਮੀ ਦਾ ਨੋਟੀਫਿਕੇਸ਼ਨ ਮੁਅੱਤਲ। ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੇ ਨਾਨ ਬਾਈ ਵੈਲਫੇਅਰ ਐਸੋਸੀਏਸ਼ਨ ਦੇ ਸਦਰ ਦੀ ਦਰਖਾਸਤ 'ਤੇ ਸਮਾਅਤ ਕੀਤੀ। ਅਦਾਲਤ ਨੇ ਜ਼ਿਲ੍ਹਾ ਇੰਤਜ਼ਾਮੀਆ ਦੇ ਨਾਨ ਰੋਟੀ ਦੀ ਕੀਮਤਾਂ 'ਚ ਕਮੀ ਦਾ ਨੋਟੀਫਿਕੇਸ਼ਨ 6 ਮਈ ਨੂੰ ਆਇੰਦਾ ਸਮਾਅਤ ਤੱਕ ਮੁਅੱਤਲ ਕਰ ਦਿੱਤਾ। ਡਿਸਟ੍ਰਿਕਟ ਇੰਤਜ਼ਾਮੀਆ ਦੇ ਨੁਮਾਇੰਦੇ ਨੇ ਦੱਸਿਆ ਕਿ ਕਾਨੂੰਨ ਵਿੱਚ ਤਰਮੀਮ ਕਰਕੇ DCOs ਨੂੰ ਕੀਮਤ ਦੇ ਤਾਇਨ ਦਾ ਇਖਤਿਆਰ ਦਿੱਤਾ ਗਿਆ। ਨਾਨ ਬਾਈਆਂ ਦੇ ਵਕੀਲ ਬੈਰਿਸਟਰ ਉਮਰ ਇਜਾਜ਼ ਗਿਲਾਨੀ ਨੇ ਦਲਾਇਲ ਦਿੰਦੇ ਹੋਏ ਕਿਹਾ ਕਿ ਆਟਾ ਇੱਥੇ ਮਹਿੰਗਾ ਹੈ ਤੇ ਕਿਰਾਇਆ ਵੀ ਬਹੁਤ ਜ਼ਿਆਦਾ ਹੈ। ਕੰਟਰੋਲਰ ਜਨਰਲ ਦੀ ਪਾਵਰ ਸੈਕਸ਼ਨ 3 ਦੇ ਤਹਿਤ ਨਹੀਂ ਹੈ। ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਨੇ ਕਿਹਾ ਕਿ ਤੰਦੂਰ ਵਾਲਾ ਕੋਲੋਂ ਪੁੱਛਿਆ ਗਿਆ ਕਿ ਆਟਾ ਕਿੰਨੇ ਦਾ ਆ ਰਿਹਾ ਹੈ ਜਾਂ ਬਸ ਲੋਕਾਂ ਨੂੰ ਖੁਸ਼ ਕਰਨ ਲਈ ਆਰਡਰ ਜਾਰੀ ਕਰ ਦਿੱਤਾ। ਅਦਾਲਤ ਨੇ ਆਇੰਦਾ ਸਮਾਅਤ ਤੱਕ ਨੋਟੀਫਿਕੇਸ਼ਨ ਮੁਅੱਤਲ ਕਰਦੇ ਹੋਏ ਫ੍ਰੀ ਕੈਨ ਤੋਂ ਤਫਸੀਲੀ ਜਵਾਬ ਤਲਬ ਕਰ ਲਿੱਤਾ ਤੇ ਸਮਾਅਤ 6 ਮਈ ਤੱਕ ਮੁਲਤਵੀ ਕਰ ਦਿੱਤੀ। ਸਾਡੇ ਖਦਸ਼ਾਤ ਨੇ शब बारात ਤੇ बुशरा बीबी ਦੇ ਖਾਣੇ 'ਚ ਜ਼ਹਿਰ ਮਿਲਾਇਆ ਗਿਆ। बुशरा बीबी ਦੀ ਤਰਜਮਾਨ ਮਿਸ਼ਾਲ ਯੂਸੁਫਜ਼ਈ ਨੇ ਕਿਹਾ ਹੈ ਕਿ ਸਾਡੇ ਖਦਸ਼ਾਤ ਨੇ ਕਿ शब बारात ਤੇ बुशरा बीबी ਦੇ ਖਾਣੇ 'ਚ ਜ਼ਹਿਰ ਮਿਲਾਇਆ ਗਿਆ। ਸਾਨੂੰ ਪਤਾ ਚੱਲਾ शब बारात ਤੇ बुशरा बीबी ਦੇ ਅਫਤਾਰ ਦੇ ਖਾਣੇ 'ਚ ਟਾਇਲਟ ਕਲੀਨਰ ਮਿਲਾਇਆ ਗਿਆ। इस खाने तो बाद बुशरा बीबी की सेहत खराब हुई तो रोज़ बिगड़ती जा रही है। इन्होंने कहा कि गिरफ्तारी तो पहले बुशरा बीबी को ब्लड प्रेशर तो शुगर समेत कोई मसला नहीं सी। गिरफ्तारी तो बाद इन्हों की सेहत खराब है, कुछ ना कुछ तो जरूर है। अदालत 3 हफ्ता तो कह रही सी कि बुशरा बीबी के मैडिकल टेस्ट कराए जान। मैडिकल टेस्ट इस वक्त क्यों नहीं होए, कौन सी जो मैडिकल टेस्ट रुकावट पा रहा सी। इन्हों का कहना सी कि बेनज़ीर भुट्टो या मरियम नवाज की गल होंदी तो सियासी शख्सियात ने। बुशरा बीबी सियासी शख्सियत नहीं, घरेलू खातून है। इन्हों इसलिए निशाना बनाया गया कि वह बानी PTI की अहलिया ने। वज़ीर आला बनने ਲਈ खुद ਨੂੰ ਸਾਬਿਤ ਕਰਨਾ ਪਿਆ, ਅੱਗ ਦੇ ਦਰਿਆ ਤੋਂ ਗੁਜ਼ਰ ਕਰ ਪਹੁੰਚੀਆਂ ਮਰੀਮ ਨਵਾਜ਼ ਦਾ ਬਿਆਨ। वज़ीर आला पंजाब मरियम नवाज शरीफ ने पुलिस ट्रेनिंग कॉलेज चूंग विच लेडी कांस्टेबल की पासिंग आउट की तकरीब नाल खिताब कर दिया गया है कि पास आउट परेड शामिल लेडी पुलिस बहुत अलर्ट ने। खुशी है कि पाकिस्तान के कोल इतना ज़्यादा टैलेंट है। IG पंजाब को हदायत दी है कि 7000 खवातीन पुलिस एहलकार घट ने, इन्हों की तादाद में इजाफा किया जाए। वक्त आएगा जो लेडी पुलिस की तादाद 50% तो तजावुज़ कर जाएगी। मरियम नवाज शरीफ ने कहा है कि खवातीन बहुत मेहनती ने, सुपर ह्यूमन की तरह काम करती ने, माएँ भी ने, बेटियां भी ने, बहना भी ने, प्रोफैशनल भी ने। जितनी मेहनत खवातीन काम करदियां ने कोई सोच भी नहीं सकता। खुशी हुई कि इस दफ़ा पुलिस सॉर्ड ऑफ ऑनर एक नौजवान खातून नूं दित्ती। इन्हां दा कहना सी कि पहली बार पुलिस यूनीफॉर्म पहना तो एहसास होया पुलिस की नौकरी या CM दा हलफ हो बहुत ही जिम्मेदारी का काम है। मेरा दिल च इंतकाम का जज्बा नहीं हुंदा, जालिम नूं सज़ा दिंदे होए भी तकलीफ हुंदी है।